ਸ੍ਰੀ ਅਕਾਲ। ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਸ਼੍ਰੋਮਣੀ ਕਮੇਟੀ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ $20 ਦੀ ਫੀਸ ਭਰਨ ਵਾਲੇ ਮੁੱਖ ਮੰਤਰੀ ਦੇ ਬਿਆਨ ਤੇ ਅਕਾਲੀ ਦਲ ਦਾ ਸਖਤ ਰੁਖ। ਦਲਜੀਤ ਚੀਮਾ ਨੇ ਕਿਹਾ, ਊਟ ਪਟਾਂਗ ਮਸ਼ਵਰੇ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਮੁੱਖ ਮੰਤਰੀ। ਉਧਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੈਪਟਨ ਦੀ ਮੰਗ ਦਾ ਕੀਤਾ ਸਮਰਥਨ। ਭਾਰਤ ਸਰਕਾਰ ਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਣੇ 8 ਸਿੱਖ ਬੰਦੀਆਂ ਨੂੰ ਰਿਹਾ ਕਰਨ ਦੇ ਫੈਸਲੇ ਤੋਂ ਬਾਅਦ ਸਿਆਸਤ ਸ਼ੁਰੂ। ਮਨਜਿੰਦਰ ਬਿੱਟਾ ਨੇ ਸੁਪਰੀਮ ਕੋਰਟ ਜਾਣ ਦੀ ਕਹੀ ਗੱਲ, ਜਦਕਿ ਸੁਖਦੇਵ ਸਿੰਘ ਢੀਂਡਸਾ ਨੇ ਵਿਰੋਧੀਆਂ ਨੂੰ ਵਿਰੋਧ ਕਰਨ ਤੋਂ ਬਚਣ ਦੀ ਦਿੱਤੀ ਸਲਾਹ। ਭਾਈ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦੇ ਫੈਸਲੇ ਤੇ ਰਵਨੀਤ ਬਿੱਟੂ ਦੇ ਦਿੱਤੇ ਬਿਆਨ ਤੇ ਭਾਜਪਾ ਨੇ ਕੀਤਾ ਆਪਣਾ ਰੁਖ ਸਾਫ਼। ਬੀਜੇਪੀ ਦੇ ਕੌਮੀ ਸਕੱਤਰ ਤਰੁਣ ਚੁੱਗ ਨੇ ਕਿਹਾ, ਪਹਿਲਾਂ ਆਪਣਾ ਘਰ ਸਾਂਭੇ ਰਵਨੀਤ ਬਿੱਟੂ। ਚੁੱਗ ਨੇ ਕਿਹਾ, ਭਾਜਪਾ ਦਾ ਨਜ਼ਰੀਆ ਸਬਕਾ ਸਾਥ ਸਬਕਾ ਵਿਸ਼ਵਾਸ। ਹਰਿਆਣਾ ਦੀ ਭਾਜਪਾ ਸਰਕਾਰ ਦਾ ਸਿੱਖ ਪਿਆਰ ਆਇਆ ਸਾਹਮਣੇ। ਸਿੱਖ ਚਿਹਰਾ ਤੇ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਨੂੰ ਬਣਾਇਆ ਮੰਤਰੀ। ਹਰਿਆਣਾ ਦੀ ਪੇਹੋਵਾ ਸੀਟ ਤੋਂ ਬੀਜੇਪੀ ਦੀ ਟਿਕਟ ਤੇ ਚੋਣ ਜਿੱਤੇ ਸਨ ਸੰਦੀਪ ਸਿੰਘ। ਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਵਾਈ ਦੇ ਚਲਦਿਆਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਨਾ ਹੋਈ। ਦੇਰ ਸ਼ਾਮ ਰਾਜਪਾਲ ਨੇ ਧਨੇਰ ਦੀ ਰਿਹਾਈ ਦੀ ਫਾਈਲ ਤੇ ਕੀਤੇ ਦਸਤਖਤ। ਹੁਣ ਕੱਲ ਹੋ ਸਕਦੀ ਹੈ ਧਨੇਰ ਦੀ ਰਿਹਾਈ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ $20 ਦੀ ਫੀਸ ਭਰਨ ਦੀ ਕੀਤੀ ਗਈ ਮੰਗ ਤੇ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੈਪਟਨ ਦੀ ਮੰਗ ਦਾ ਸਮਰਥਨ ਕੀਤਾ। ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਸਮਰੱਥ ਸੰਸਥਾ ਹੈ ਤੇ ਉਸ ਨੂੰ ਪੀਲੇ ਕਾਰਡ ਧਾਰਕਾਂ ਦੀ ਫੀਸ ਜ਼ਰੂਰ ਭਰਨੀ ਚਾਹੀਦੀ ਹੈ। ਬਿਲਕੁਲ ਸਾਡੇ ਲੀਡਰ ਨੇ ਬਹੁਤ ਵਧੀਆ ਗੱਲ ਆਖੀ ਆ। ਐਸਜੀਪੀਸੀ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਈ ਆ। ਸਪੈਸ਼ਲੀ ਬਾਬਾ ਜੀ ਦਾ ਜਿਹੜਾ ਦਿਨ ਮਨਾਇਆ ਵਾ ਉਹਦੇ 'ਚ ਵੀ ਬਹੁਤ ਆਮਦਨ ਹੋਈ ਆ। ਤੋ ਉਹ ਪੈਸੇ ਜਿਹੜੇ ਨੇ ਸਿੱਖ ਸੰਗਤ ਹੀ ਲਾਇਆ ਜਾਵੇ ਤੇ ਜੇ ਉਹ ਚੰਗੀ ਗੱਲ ਹੋਏਗੀ ਜਿਹੜੀ ਫੀਸ $20 ਦੀ ਉਹ ਦੇਣ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਸਿੱਖ ਵਿਰੋਧੀ ਦੱਸਿਆ ਹੈ। ਇਸ ਤੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯੋਜਨਾ ਨੂੰ ਦੁਬਾਰਾ ਸ਼ੁਰੂ ਕਰਕੇ ਸ਼ਰਧਾਲੂਆਂ ਕੋਲੋਂ ਕਰਤਾਰਪੁਰ ਲਾਂਘੇ ਦਾ ਇਸਤੇਮਾਲ ਕਰਨ ਲਈ ਪਾਕਿਸਤਾਨ ਵੱਲੋਂ ਵਸੂਲੀ ਜਾਂਦੀ $20 ਦੀ ਫੀਸ ਦੇਣ ਦੀ ਜ਼ਿੰਮੇਵਾਰੀ ਚੁੱਕਣ। ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਵੱਲੋਂ ਸਿੱਖ ਸ਼ਰਧਾਲੂਆਂ ਦੀ ਮਦਦ ਕਰਨ ਦੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਸਰਕਾਉਣ ਦੀ ਕੋਸ਼ਿਸ਼ ਕਰਨ ਦਾ ਸਖਤ ਨੋਟਿਸ ਲਿਆ। ਉਹਨਾਂ ਕਿਹਾ ਕਿ ਉਹ ਅਜਿਹੇ ਊਟ ਪਟਾਂਗ ਮਸ਼ਵਰੇ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਪਟਵਾਰਖਾਨੇ ਵਿੱਚ ਨੌਕਰੀਆਂ ਦਾ ਪਿਟਾਰਾ ਖੁੱਲੇਗਾ। ਪੰਜਾਬ ਸਰਕਾਰ 1300 ਪਟਵਾਰੀ ਭਰਤੀ ਕਰੇਗੀ। ਮਾਲ ਮੰਤਰੀ ਕਾਂਗੜ ਦਾ ਦਾਅਵਾ ਹੈ ਕਿ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਗਲੀ ਕੈਬਨਿਟ ਮੀਟਿੰਗ ਵਿੱਚ ਏਜੰਡਾ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਕਾਂਗੜ ਨੇ ਕਿਹਾ ਕਿ ਭਰਤੀ ਬਿਲਕੁਲ ਸਹੀ ਤਰੀਕੇ ਨਾਲ ਹੋਵੇਗੀ ਤੇ ਛੇਤੀ ਹੀ ਪੂਰੀ ਪ੍ਰੋਸੈਸ ਨੂੰ ਖਤਮ ਕਰ ਦਿੱਤਾ ਜਾਵੇਗਾ। ਇਹ ਭਰਤੀਆਂ ਵੀ ਪੇਂਡੂ ਖੇਤਰਾਂ ਵਿੱਚ ਕੀਤੀਆਂ ਜਾਣਗੀਆਂ। ਕਾਂਗੜ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕਈ ਅਹੁਦੇ ਖਾਲੀ ਨੇ ਤੇ ਹੁਣ ਪੇਂਡੂ ਖੇਤਰਾਂ ਦੇ ਅਹੁਦੇ ਹੀ ਭਰੇ ਜਾਣਗੇ। ਪਿਛਲੇ ਸਮੇਂ 'ਚ ਸਾਡੇ ਨਾ ਰੈਵਨਿਊ ਡਿਪਾਰਟਮੈਂਟ ਵਿੱਚ ਜਿਹੜੇ ਪਟਵਾਰੀਆਂ ਦੀ ਗਿਣਤੀ ਬਹੁਤ ਕਾਫੀ ਕਮੀ ਪਾਈ ਗਈ ਹੈ। ਸਾਡੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਇਹਦੀ ਪਟਵਾਰੀਆਂ ਦੀ ਘਾਟ ਹੈ। ਉਸ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ ਅਸੀਂ ਫੈਸਲਾ ਕੀਤਾ ਹੈ ਕਿ ਤਕਰੀਬਨ ਕੋਈ 1300 ਦੇ ਆਸੇ-ਪਾਸੇ ਅਸੀਂ ਬਹੁਤ ਜਲਦੀ ਜਿਹੜੀ ਅਗਲੀ ਕੈਬਨਿਟ ਦੇ ਵਿੱਚ ਉਹਨੂੰ ਏਜੰਡੇ 'ਚ ਲੈ ਕੇ ਆਵਾਂਗੇ। ਤਾਂ 1300 ਪਟਵਾਰੀ ਤੇ ਅਸੀਂ ਵਧੀਆ ਢੰਗ ਨਾਲ ਅਸੀਂ ਉਹਦੀ ਮਤਲਬ ਚੋਣ ਕੀਤੀ ਹੈ। ਭਾਰਤ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਣੇ 8 ਸਿੱਖ ਬੰਦੀਆਂ ਨੂੰ ਰਿਹਾ ਕਰ ਦਿੱਤਾ ਹੈ। ਭੁੱਲਰ ਤੋਂ ਇਲਾਵਾ ਲਾਲਾ ਸਿੰਘ, ਗੁਰਦੀਪ ਸਿੰਘ ਖੇੜਾ, ਬਲਬੀਰ ਸਿੰਘ, ਨੰਦ ਲਾਲ, ਹਰਜਿੰਦਰ ਸਿੰਘ ਉਰਫ ਕਾਲੀ, ਵਰਿਆਮ ਸਿੰਘ ਉਰਫ ਗਿਆਨੀ ਤੇ ਸੁਬੇਗ ਸਿੰਘ ਨੂੰ ਰਿਹਾ ਕੀਤਾ ਗਿਆ ਹੈ। ਇਹ ਸਿੱਖ ਕੈਦੀ ਪੰਜਾਬ ਅੰਦਰ ਕਾਲੇ ਦੌਰ ਦੌਰਾਨ ਗ੍ਰਿਫਤਾਰ ਕੀਤੇ ਗਏ ਸਨ। ਇਹ ਵੱਖ-ਵੱਖ ਗੰਭੀਰ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਸਨ। ਇਹਨਾਂ ਵਿੱਚੋਂ ਕਈਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਸਨ। ਇਸ ਲਈ ਸਿੱਖ ਜਥੇਬੰਦੀਆਂ ਇਹਨਾਂ ਦੀ ਰਿਹਾਈ ਲਈ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੀਆਂ ਸਨ। ਕਾਬਿਲੇ ਗੌਰ ਹੈ ਕਿ ਪ੍ਰੋਫੈਸਰ ਭੁੱਲਰ ਨੂੰ ਦਿੱਲੀ ਵਿੱਚ ਹੋਏ ਬੰਬ ਬਲਾਸਟ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਅਦਾਲਤ ਵੱਲੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਕਾਫੀ ਜੱਦੋ-ਜਹਿਦ ਮਗਰੋਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
8 ਸਿੱਖ ਕੈਦੀਆਂ ਦੀ ਰਿਹਾਈ ਦੀ ਆਰਡਰ ਕਾਪੀ ਸਾਹਮਣੇ ਆਉਣ ਤੋਂ ਬਾਅਦ ਹੁਣ ਸਿਆਸਤ ਵੀ ਇਸ ਮੁੱਦੇ ਤੇ ਜੰਮ ਕੇ ਹੋ ਰਹੀ ਹੈ। ਦਵਿੰਦਰਪਾਲ ਭੁੱਲਰ ਦੀ ਰਿਹਾਈ ਦੇ ਖਿਲਾਫ ਮਨਿੰਦਰ ਬਿੱਟਾ ਨੇ ਜਿੱਥੇ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ, ਉੱਥੇ ਹੀ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਨੇ ਵਿਰੋਧੀਆਂ ਨੂੰ ਵਿਰੋਧ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਢੀਂਡਸਾ ਨੇ ਕਿਹਾ ਕਿ ਇਹ ਫੈਸਲਾ ਬਹੁਤ ਹੀ ਵੱਡੇ ਮੌਕੇ ਤੇ ਕੀਤਾ ਗਿਆ ਹੈ। ਉਹਨਾਂ ਕਿਹਾ ਭਾਜਪਾ ਦੀ ਸਰਕਾਰ ਦਾ ਧੰਨਵਾਦ ਕਰਦੇ ਨੇ ਤੇ ਮੰਨਦੇ ਨੇ ਕਿ ਕ੍ਰੈਡਿਟ ਭਾਜਪਾ ਨੂੰ ਜਾਂਦਾ ਹੈ। ਇਸ ਲਈ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਕੁਦਰਤੀ ਹੈ। ਕਰਤਾਰਪੁਰ ਕੋਰੀਡੋਰ ਲਈ ਵੀ ਢੀਂਡਸਾ ਨੇ ਭਾਜਪਾ ਨੂੰ ਕ੍ਰੈਡਿਟ ਦਿੱਤਾ। ਢੀਂਡਸਾ ਦੀਆਂ ਭਾਜਪਾ ਨਾਲ ਵਧਦੀਆਂ ਨਜ਼ਦੀਕੀਆਂ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਕ੍ਰੈਡਿਟ ਕਿਉਂ ਦਿੱਤਾ? ਬੀਜੇਪੀ ਸਰਕਾਰ ਨੂੰ ਕ੍ਰੈਡਿਟ ਹੈ, ਜਿਵੇਂ ਪਹਿਲਾਂ ਕਾਲੀ ਸੂਚੀ ਹਟਾਈ ਗਈ, ਉਸ ਤੋਂ ਬਾਅਦ ਕੁਦਰਤੀ ਹੈ ਬੀਜੇਪੀ ਗਵਰਨਮੈਂਟ ਨੂੰ ਕ੍ਰੈਡਿਟ ਜਾਂਦਾ, ਕਾਲੀ ਸੂਚੀ ਦਾ ਵੀ ਜਾਂਦਾ, ਇਹਦਾ ਵੀ ਜਾਂਦਾ, ਇਹਦਾ ਕੋਈ ਦੋਨਾ। ਦੇਖੋ ਵਿਰੋਧ ਕਰਨ ਵਾਲੇ ਆਪਣੇ ਤੌਰ ਤੇ ਕਰ ਰਹੇ ਨੇ, ਮੈਂ ਸਮਝਦਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਇਹ ਮਾਨਵਤਾ ਸੀ। ਪਤਾ ਨਹੀਂ ਹਾਲਾਤ ਕੀ ਸੀ, ਕਿਹੋ ਜਿਹੇ ਸੀ, ਸਾਰੀ ਦੁਨੀਆ ਨੂੰ ਪਤਾ। ਹੁਣ ਹਾਲਾਤ ਠੀਕ ਹੋਏ ਨੇ, ਇਹਨੂੰ ਹੋਰ ਠੀਕ ਕਰਾਉਣ ਲਈ ਆਪਾਂ ਨੂੰ ਜਾਣਾ ਚਾਹੀਦਾ। ਦੇਖੋ ਮੈਂ ਸਮਝਦਾ ਜਗਤ ਗੁਰੂ ਨਾਨਕ ਸਾਹਿਬ ਦਾ 550 ਸਾਲਾ ਜੋ ਮਨਾਇਆ ਗਿਆ, ਮੈਂ ਵਧਾਈ ਦੇਣਾ ਚਾਹੁੰਦਾ ਮੈਨੂੰ ਮੋਦੀ ਸਰਕਾਰ ਨੂੰ ਕਿ ਉਹਨਾਂ ਨੇ ਜਿਹੜੀ ਸਜ਼ਾਵਾਂ ਪੂਰੀਆਂ ਕਰੀ ਬੈਠੇ ਸੀ, ਉਹ ਬੜੀ ਦੇਰ ਦੀ ਮੰਗ ਸੀ ਆਮ ਲੋਕਾਂ ਦੀ, ਸਿੱਖਾਂ ਦੀ ਵੀ, ਕਿ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਉਹਨਾਂ ਨੇ ਰਿਹਾ ਕੀਤੇ। ਮੈਂ ਇਹ ਵੀ ਅਪੀਲ ਕਰੂੰਗਾ, ਕੁਝ ਬੰਦੇ ਅਜੇ ਹੋਰ ਵੀ ਹੈਗੇ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਰਿਲੀਵ ਕਰ ਦੇਣਾ ਚਾਹੀਦਾ। ਤੇ ਕੋਈ ਐਸੀ ਗੱਲ ਨਹੀਂ, ਕੋਈ ਛੋਟੇ ਪ੍ਰੋਗਰਾਮਾਂ 'ਚ ਵੀ ਬੰਦਿਆਂ ਨੂੰ ਛੱਡਿਆ ਜਾਂਦਾ। ਇਹ ਤਾਂ ਬਹੁਤ ਵੱਡੀ ਗੱਲ ਸੀ, ਸਾਰੀ ਦੁਨੀਆ 'ਚ ਮਨਾਇਆ ਗਿਆ ਗੁਰੂ ਨਾਨਕ ਸਾਹਿਬ ਦਾ, ਤੇ ਉਹਦੇ 'ਚ ਕੋਈ ਐਡੀ ਵੱਡੀ ਗੱਲ ਨਹੀਂ ਹੋਈ। ਉਹਨਾਂ ਨੇ ਸਜ਼ਾ ਪੂਰੀ ਕਰ ਚੁੱਕੇ ਸੀ। ਬੀਤੇ ਦਿਨ ਕਾਂਗਰਸ ਦੇ ਸੰਸਦ ਮੈਂਬਰ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫੀ ਖਿਲਾਫ ਸੁਪਰੀਮ ਕੋਰਟ ਜਾਣਗੇ। ਇਸ ਬਾਰੇ ਬੀਜੇਪੀ ਦੇ ਕੌਮੀ ਸਕੱਤਰ ਤਰੁਣ ਚੁੱਗ ਨੇ ਰਵਨੀਤ ਬਿੱਟੂ ਨੂੰ ਕਿਹਾ ਕਿ ਪਹਿਲਾਂ ਆਪਣਾ ਘਰ ਸੰਭੋ। ਉਹਨਾਂ ਕਿਹਾ ਕਿ ਬੀਜੇਪੀ ਨੇ ਅੱਤਵਾਦ ਨਾਲ ਕਦੇ ਵੀ ਕੋਈ ਸਮਝੌਤਾ ਨਹੀਂ ਕੀਤਾ। ਤਰੁਣ ਚੁੱਗ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਿਆ ਹੈ, ਜਦਕਿ ਬੀਜੇਪੀ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਗਾ ਰਹੀ ਹੈ। ਨਾਲ ਹੀ ਉਹਨਾਂ ਕਿਹਾ ਕਿ ਬੀਜੇਪੀ ਦਾ ਨਜ਼ਰੀਆ ਸਬਕਾ ਸਾਥ ਸਬਕਾ ਵਿਸ਼ਵਾਸ ਹੈ। ਭਾਰਤੀ ਜਨਤਾ ਪਾਰਟੀ ਦੀ ਆਤੰਕਵਾਦ ਤੇ ਬੜੀ ਸਪਸ਼ਟ ਸੋਚ ਹੈ। ਦੇਸ਼ ਦੀ ਆਂਤਰਿਕ ਤੇ ਬਾਹਰੀ ਸੁਰੱਖਿਆ ਨਾਲ ਕਿਤੇ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਕਿਸੇ ਵੀ ਤਰ੍ਹਾਂ ਦੇ ਵਿਦੇਸ਼ੀ ਦੇਸੀ ਆਤੰਕਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਰਹੀ ਗੱਲ ਜਿਹੜੀ ਰਵਨੀਤ ਬਿੱਟੂ ਵਾਲੀ, ਉਹਨਾਂ ਨੇ ਰਵਨੀਤ ਬਿੱਟੂ ਜੀ ਨੇ ਜਿਹੜੀ ਗੱਲ ਕਹੀ ਹੈ, ਬਿੱਟੂ ਜੀ ਆਪਣਾ ਘਰ ਸਮੇਟੀਏ। ਤੁਸੀਂ ਔਰ ਕੈਪਟਨ ਸਾਹਿਬ ਕਿਸ ਗੱਲ ਤੇ ਸਹਿਮਤ ਹੋ, ਪਹਿਲੇ ਇਹ ਗੱਲ ਆਪਸ ਵਿੱਚ ਸੁਲਝਾਓ। ਭਾਜਪਾ ਦਾ ਸਟੈਂਡ ਸਪਸ਼ਟ ਹੈ ਔਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪਿਛਲੇ ਕੁਝ ਦਸ਼ਕ ਕਾਂਗਰਸ ਸਰਕਾਰਾਂ ਨੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿਣਕਣ ਦਾ ਕੰਮ ਕੀਤਾ। ਜ਼ਖਮ ਖੁਰੇਦੇ ਵੀ ਔਰ ਉਹਨਾਂ ਤੇ ਨਮਕ ਵੀ ਛਿਣਕਿਆ, ਚਾਹੇ ਉਹ 84 ਦੇ ਕਤਲੋ ਗਾਰਤ ਹੋਵੇ ਦਿੱਲੀ ਵਾਲਾ, ਦੇਸ਼ ਦੇ ਅੰਦਰ ਬਾਕੀ ਹਿੱਸਿਆਂ ਵਾਲਾ, ਔਰ ਉਸ ਕਤਲੋ ਗਾਰਤ ਦੇ ਹੀਰੋਜ਼ ਨੂੰ ਮਾਫੀ ਚਾਹਨਾ, ਉਹਨਾਂ ਕਤਲੋ ਗਾਰਤ ਦੇ ਖਲ ਨਾਇਕਾਂ ਨੂੰ ਕਾਂਗਰਸ ਨੇ ਹੀਰੋ ਬਣਾ ਕੇ ਰੱਖਿਆ। ਉਹਨਾਂ ਨੂੰ ਮੰਤਰੀ ਸੰਤਰੀ ਨਵਾਜੇ ਔਰ ਅੱਜ ਵੀ ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਰੱਖਿਆ। ਉਧਰ ਅੱਜ ਲੁਧਿਆਣਾ ਵਿੱਚ ਕੁਝ ਹਿੰਦੂ ਸੰਗਠਨਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ। ਧਰਨਾ ਪ੍ਰਦਰਸ਼ਨ ਕਰਦਿਆਂ ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਜੇ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਨਗੇ। ਇੱਕ ਬੜਾ ਤਕਲੀਫ ਸਾਨੂੰ ਉਦੋਂ ਵੀ ਹੋਈ ਜਦੋਂ ਮਾਨਨੀय ਸੁਪਰੀਮ ਕੋਰਟ ਨੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਬੰਬ ਧਮਾਕੇ ਦੇ ਲਈ ਫਾਂਸੀ ਦੀ ਸਜ਼ਾ ਦਿੱਤੀ ਸੀ। ਦੂਜਾ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਜਦੋਂ ਫਾਂਸੀ ਦੀ ਸਜ਼ਾ ਦਿੱਤੀ, ਉਦੋਂ ਸ਼ਿਵ ਸੈਨਾ ਪੰਜਾਬ ਦਾ ਮੈਂ ਚੇਅਰਮੈਨ ਦੇ ਹੋਣ ਦੇ ਨਾਤੇ ਜਦੋਂ ਇੱਕ ਗੱਲ ਰੋਲ ਟੀਵੀ ਤੇ ਸਾਨੂੰ ਸੁਣਨ ਨੂੰ ਮਿਲੀ ਵੀ ਇਹਨਾਂ ਨੂੰ ਫਾਂਸੀ ਦੇ ਲਈ ਭਾਰਤ ਸਰਕਾਰ ਕੋਲ ਜੱਲਾਦ ਤੱਕ ਨਹੀਂ ਹੈਗੇ, ਉਦੋਂ ਸ਼ਿਵ ਸੈਨਾ ਪੰਜਾਬ ਹੀ ਸੀ ਜਿਹਨੇ ਆਪਣੇ ਰਿਜ਼ਿਊਮ ਦੇ ਕੇ ਇਹਨਾਂ ਅੱਤਵਾਦੀਆਂ ਨੂੰ ਫਾਂਸੀ ਦੇਣ ਲਈ ਆਪਣੇ ਰਿਜ਼ਿਊਮ ਭੇਜੇ ਵੀ ਅਸੀਂ ਜੱਲਾਦ ਬਣਨ ਨੂੰ ਤਿਆਰ ਹਾਂ, ਵੀ ਸਾਨੂੰ ਜੱਲਾਦ ਬਣਾਇਆ ਜਾਵੇ। ਜਿਹੜੇ ਲੋਕ ਦੇਸ਼ ਦੇ ਦੁਸ਼ਮਣ ਨੇ ਅਸੀਂ ਉਹਨਾਂ ਨੂੰ ਫਾਂਸੀ ਦੇਣ ਲਈ ਤਿਆਰ ਹਾਂ। ਪਰ ਅੱਜ ਬੜਾ ਦੁੱਖ ਹੋਇਆ ਵੀ ਜਿਨ੍ਹਾਂ ਲੋਕਾਂ ਨੇ ਮਾਸੂਮਾਂ ਦੇ ਕਤਲ ਕੀਤੇ ਨੇ, ਜਿਨ੍ਹਾਂ ਨੇ ਦੇਸ਼ ਦੇ ਪੰਜਾਬ ਦਾ ਮੁੱਖ ਮੰਤਰੀ ਮਾਰਿਆ ਹੋਵੇ, ਜਿਨ੍ਹਾਂ ਨੇ ਪੰਜਾਬ 'ਚ ਬੰਬ ਧਮਾਕੇ ਕਰਕੇ ਮਾਸੂਮ ਲੋਕ ਮਾਰੇ ਹੋਣ, ਉਹਨਾਂ ਦੀ ਸਜ਼ਾਵਾਂ ਮਾਫ ਕੀਤੀਆਂ ਜਾ ਰਹੀਆਂ।
ਕਿਆ ਪੰਜਾਬ ਦੇ ਵਿੱਚ ਦੁਬਾਰਾ ਸਰਕਾਰਾਂ ਅੱਤਵਾਦ ਲਿਆਉਣਾ ਚਾਹ ਰਹੀਆਂ? ਕਿਆ ਸੱਤਾ ਦੀ ਖਾਤਰ ਅੱਤਵਾਦੀਆਂ ਨੂੰ ਵੀ ਜੱਫੀਆਂ ਪਾਈਆਂ ਜਾ ਰਹੀਆਂ? ਬੜਾ ਇੱਕ ਵੱਡਾ ਸਵਾਲ ਆਉਣ ਵਾਲੇ ਟਾਈਮ 'ਚ ਬੀਜੇਪੀ ਦੇ ਨੇਤਾਵਾਂ ਨੂੰ ਜਵਾਬ ਦੇਣੇ ਪੈਣਗੇ ਜਦੋਂ ਅਸੀਂ ਇਹਨਾਂ ਦੇ ਲੋਕਾਂ ਦੇ ਬੀਜੇਪੀ ਦੇ ਕਾਰਜਾਲय ਦੇ ਘਿਰਾਵ ਕਰਾਂਗੇ। ਬੜੇ ਦੁੱਖ ਦੀ ਗੱਲ ਹੈ। ਅਸੀਂ ਸਾਫ਼-ਸਾਫ਼ ਚੇਤਾਵਨੀ ਦੇਣਾ ਚਾਹੁੰਦੇ ਹਾਂ ਕੇਂਦਰ ਸਰਕਾਰ ਨੂੰ ਤੇ ਅਕਾਲੀ ਦਲ ਨੂੰ ਵੀ ਆਪਣੇ ਜਿਹੜਾ ਫੈਸਲਾ ਤੁਸੀਂ ਇਹ ਕਰਾਇਆ, ਜਿਹੜੇ ਅੱਤਵਾਦੀ ਮਾਫ ਕਰਾਏ ਨੇ, ਸਜ਼ਾ ਮਾਫ ਕਰਾਈਆਂ ਨੇ, ਇਹਨਾਂ ਦੇ ਦੁਆਰਾ ਰਾਏ ਕੀਤੀ ਜਾਵੇ। ਅਗਰ ਇਹ ਫੈਸਲੇ ਨਾ ਬਦਲੇ ਗਏ ਅਸੀਂ ਪੂਰੇ ਪੰਜਾਬ ਦੀ ਪੂਰੇ ਦੇਸ਼ ਭਰ ਦਿੱਲੀ ਤੱਕ ਦਾ ਦਰਵਾਜ਼ਾ ਅਟਕਾਵਾਂਗੇ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। Guru Palace presents Shagun Banquet. Exclusive features: wedding party hall with decent seating capacity, spacious parking, lavishly designed interiors with traditional touch, mini hall for corporate and small functions, best in-house catering. Shagun for all occasions. Call 732-398-9022. ਬ੍ਰੇਕ ਤੋਂ ਬਾਅਦ ਟੀਵੀ 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਾਧਿਆਂ ਅਗਲੀ ਖਬਰ ਵੱਲ। ਮਨੁੱਖਤਾ ਦੇ ਸਰਬ ਸਾਂਝੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ ਹੁੰਦੀ ਸੱਚੀ ਸੁੱਚੀ ਕਿਰਤ ਕਰਨ, ਵੰਡ ਛਕਣ ਤੇ ਸਰਬੱਤ ਦੇ ਭਲੇ ਦੀ ਭਾਵਨਾ ਤੇ ਪਹਿਰਾ ਦੇਣ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੋਢੀ ਡਾਕਟਰ SP ਸਿੰਘ ਓਬਰਾਏ ਵੱਲੋਂ ਮਿਸਾਲੀ ਪਹਿਲ ਕਦਮੀ ਕਰਦਿਆਂ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 2 ਪੜਾਵਾਂ ਤਹਿਤ 550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ ਤੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਏ ਜਾਣਗੇ। ਡਾਕਟਰ ਓਬਰਾਏ ਨੇ ਦੱਸਿਆ ਕਿ ਉਹਨਾਂ ਦੀ ਇੱਛਾ ਹੈ ਕਿ ਵੱਧ ਤੋਂ ਵੱਧ ਬਾਬੇ ਨਾਨਕ ਦੇ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰ ਸਕਣ, ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਫੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ 1 ਦਸੰਬਰ 2019 ਤੋਂ ਲੈ ਕੇ 31 ਮਈ 2020 ਤੱਕ 550, ਜਦਕਿ ਦੂਜੇ ਪੜਾਅ ਵਿੱਚ 1 ਜੂਨ ਤੋਂ ਲੈ ਕੇ 3 ਨਵੰਬਰ ਤੱਕ ਵੀ 550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ ਤੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਏ ਜਾਣਗੇ। ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨਾਂ ਵਾਸਤੇ ਲੰਗਰ ਖੁੱਲ੍ਹਣ ਤੋਂ ਬਾਅਦ ਸੰਗਤਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਨਾਲ ਦੇਖਣ ਤੇ ਵੀ ਆਇਆ ਕਿ ਕਿਸੇ ਫੈਮਿਲੀ ਵਿੱਚ ਜਿੱਦਾਂ 6-7 ਜਾਂ 8 ਮੈਂਬਰ ਨੇ ਤੇ ਉਹਨਾਂ ਲਈ ਮੁਸ਼ਕਲ ਹੋ ਰਿਹਾ ਕਿ 12 ਤੋਂ 15,000 ਰੁਪਇਆ ਜਿਹੜਾ ਉਹ ਦੇ ਕੇ ਜਾਣਾ, ਜਿਹੜੀ ਕਿ ਐਂਟਰੀ ਫੀਸ ਹੈ, ਜਾਂ ਪਿੰਡਾਂ ਵਿੱਚੋਂ ਜਿਹੜਾ ਲਾਂਘੇ ਤੱਕ ਆਉਣਾ, ਉਸ ਤੋਂ ਬਾਅਦ ਵਾਪਸ ਪਿੰਡ ਆਉਣਾ। ਇਸ ਚੀਜ਼ ਨੂੰ ਦੇਖਦੇ ਹੋਏ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ 2 ਪੜਾਅ ਦੇ ਵਿੱਚ ਅਸੀਂ ਜਿਹੜੇ ਆ 550 ਦਾ ਦਿੱਤਾ ਜਿਹੜਾ ਹੈ ਭੇਜਾਂਗੇ। ਇਹਨਾਂ ਵਿੱਚੋਂ ਜਿਹੜਾ ਪਹਿਲਾ ਸਾਡਾ ਪੜਾਅ ਹੈਗਾ ਉਹ 1 ਦਸੰਬਰ ਤੋਂ ਲੈ ਕੇ ਤੇ 31 ਮਈ ਤੱਕ ਹੋਏਗਾ, ਔਰ ਇਹਦੇ ਵਿੱਚ 550 ਜਿਹੜੇ ਸ਼ਰਧਾਲੂ ਹੈ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ, ਗੁਰਦੁਆਰਿਆਂ ਦੇ ਦਰਸ਼ਨ ਕਰਾਏ ਜਾਣਗੇ। ਦੂਸਰਾ ਪੜਾਅ ਜਿਹੜਾ ਸਾਡਾ 1 ਜੂਨ ਤੋਂ ਲੈ ਕੇ ਤੇ ਸਾਡਾ 3 ਨਵੰਬਰ ਤੱਕ ਹੋਏਗਾ, ਉਹਦੇ ਵਿੱਚ ਵੀ 550 ਸ਼ਰਧਾਲੂਆਂ ਨੂੰ ਜਿਹੜੇ ਉਹ ਦਰਸ਼ਨ ਕਰਾਏ ਜਾਣਗੇ। ਇਹਦੇ ਲਈ ਅਸੀਂ ਸਾਰੇ ਜਿਹੜੇ ਡਿਸਟ੍ਰਿਕਟ ਵਾਈਜ਼ ਸਾਡੇ ਆਫਿਸ ਹੈਗੇ ਨੇ, तो उन्होंने इतलाह कर दी गई है। एक अभी फॉर्म बनाया जिसकी फॉर्मेलिटी सारियां पूरी करनी पैणगियां, वो पेपर सारे नाल लाने तो बाद इत्थे अप्लाई करनगे। तो इहदे लई एक जलंधर साडा जिहड़ा ऑफिस है उहदा नंबर है 01814 है 50969000 जिहड़ा नंबर है। ये साडा सवेरे 9 बजे तो लैके शामी 5:30 बजे तक ऑफिस खुल्ला है इत्थे। तो इत्थे कोई भी कॉल करके पुछना कि किहड़े डिस्ट्रिक्ट तो बोल रहे हो तुसीं, उस डिस्ट्रिक्ट दे ਸਰਬੱਤ ਦੇ ਭਲਾ ਦੇ ਪ੍ਰੈਜ਼ੀਡੈਂਟ ਦਾ ਜਨਰਲ ਸਕੱਤਰ ਦਾ ਨੰਬਰ ਤੁਹਾਨੂੰ ਦੇ ਦਿੱਤਾ ਜਾਏਗਾ। ਤੇ ਉਹ ਤੁਹਾਡੀ ਪੂਰੀ ਜਿਹੜੀ ਪੇਪਰ ਕਾਰਵਾਈ ਪੂਰੀ ਕਰਨ ਤੋਂ ਬਾਅਦ ਪੇਪਰ ਸਬਮਿਟ ਹੋਣਗੇ। ਜਲੰਧਰ ਹੀ ਸਾਡੇ ਆਫਿਸ ਤੋਂ ਜਿਹੜਾ ਆਨਲਾਈਨ ਜਿਹੜਾ ਅਪਲਾਈ ਕਰ ਦਿੱਤਾ ਜਾਏਗਾ। ਗਵਰਨਮੈਂਟ ਦੀ ਸਾਰੀ ਫਾਰਮੈਲਿਟੀ ਤੋਂ ਬਾਅਦ ਗਵਰਨਮੈਂਟ ਦੀ ਸਾਰੀ ਅਪਰੂਵਲ ਆਉਣ ਤੋਂ ਬਾਅਦ ਜਿਹੜਾ ਅਗਰ ਇਹ ਵੀਜ਼ਾ ਪਾਸ ਹੋ ਜਾਂਦੇ ਨੇ, ਸਾਰੇ ਐਂਟਰੀ ਪਾਸ ਹੋ ਜਾਂਦੀ ਹੈ, ਤੇ ਤੁਹਾਨੂੰ ਇਤਲਾਹ ਕਰ ਦਿੱਤੀ ਜਾਏਗੀ। ਇਹਦੇ ਵਿੱਚ ਜਿੰਨਾ ਵੀ ਖਰਚਾ ਹੋਏਗਾ ਤੁਹਾਡੇ ਘਰ ਤੋਂ ਜਾਣ ਦਾ ਤੇ ਵਾਪਸ ਘਰ ਪਹੁੰਚਣ ਤੱਕ ਵਿੱਚ ਜਿਹੜੇ $20 ਜਿਹੜੇ ਖਰਚਾ ਉਹ ਸਰਬੱਤ ਦਾ ਭਲਾ ਤੇ ਰਿਕਵੈਸਟ ਕਰੇਗਾ। ਇਹਦੇ ਵਿੱਚ ਅਸੀਂ ਇਹ ਡਿਸਾਈਡ ਕੀਤਾ ਕਿ ਹਰ ਮਹੀਨੇ ਦੇ ਦੂਸਰੇ ਹਫ਼ਤੇ ਤੇ ਚੌਥੇ ਹਫ਼ਤੇ ਸਾਡੇ 2 ਜੱਥੇ ਜਿਹੜੇ ਆ ਇਹ ਸਾਡੇ ਜਾਇਆ ਕਰਨਗੇ, ਜਿਨ੍ਹਾਂ ਵਿੱਚ 50 ਜਿਹੜੇ ਸ਼ਰਧਾਲੂ ਹੈ ਇਹ ਇੱਕ ਜੱਥੇ ਵਿੱਚ ਜਾਣਗੇ।
ਉਹਦੇ ਨਾਲ ਸਾਡੇ 4 ਮੈਂਬਰ ਜਿਹੜੇ ਕਾਰਜਕਾਰਤੀ ਹੈਗੇ ਉਹ ਵੀ ਜਸ਼ਨ ਨਾਲ ਲੈ ਕੇ ਜਾਣਗੇ ਤੇ ਤਾਂ ਜੋ ਥੋੜਾ ਕੰਟਰੋਲ ਹੀ ਰਹੇ ਤੇ ਉਹਨਾਂ ਨਾਲ ਹੀ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਹੁਣ ਮੰਤਰੀ ਬਣ ਗਏ ਨੇ। ਉਹਨਾਂ ਨੇ ਅੱਜ ਹਰਿਆਣਾ ਸਰਕਾਰ ਦੇ ਰਾਜ ਮੰਤਰੀ ਵਜੋਂ ਹਲਫ ਲਿਆ। ਸੰਦੀਪ ਸਿੰਘ ਹਰਿਆਣਾ ਦੀ ਪੇਹੋਵਾ ਤੋਂ ਬੀਜੇਪੀ ਦੀ ਟਿਕਟ ਤੋਂ ਚੋਣ ਜਿੱਤੇ ਸਨ। ਉਹ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਬੀਜੇਪੀ ਵਿੱਚ ਸ਼ਾਮਿਲ ਹੋਏ ਸਨ। ਹਰਿਆਣਾ ਦੀ ਸਿੱਖ ਵੋਟ ਵਿੱਚ ਸੰਨ ਲਾਉਣ ਲਈ ਬੀਜੇਪੀ ਨੇ ਸੰਦੀਪ ਸਿੰਘ ਨੂੰ ਸਿੱਖ ਚਿਹਰੇ ਵਜੋਂ ਅੱਗੇ ਲਿਆਂਦਾ। ਸ਼੍ਰੋਮਣੀ ਅਕਾਲੀ ਦਲ ਨਾਲ ਦੂਰੀਆਂ ਵਧਣ ਮਗਰੋਂ ਬੀਜੇਪੀ ਹਰਿਆਣਾ ਦੇ ਸਿੱਖ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਸੰਦੀਪ ਸਿੰਘ ਦਾ ਜਨਮ 27 ਫਰਵਰੀ 1986 ਨੂੰ ਹੋਇਆ ਸੀ। ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਨੇ। ਉਹ ਫੁੱਲ ਬੈਕ ਤੇ ਪੈਨਲਟੀ ਕਾਰਨਰ ਮਾਹਿਰ ਸਨ। ਉਹ ਮੀਡੀਆ ਵਿੱਚ ਫਲਿੱਕਰ ਸਿੰਘ ਵਜੋਂ ਪ੍ਰਸਿੱਧ ਰਹੇ। ਸੰਦੀਪ ਸਿੰਘ ਹਰਿਆਣਾ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ਤੇ ਤਾਇਨਾਤ ਰਹੇ ਨੇ। ਮੈਂ ਸੰਦੀਪ ਸਿੰਘ ਈਸ਼ਵਰ ਦੀ ਸਹੁੰ ਚੱਕਦਾ ਹਾਂ, ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੀ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੇ ਪ੍ਰਭੁਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ। ਮੈਂ ਹਰਿਆਣਾ ਰਾਜ ਦੇ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਅਹਿੰਤਕਰਨ ਨਾਲ ਨਿਭਾਵਾਂਗਾ ਅਤੇ ਮੈਂ ਜਾਂ ਪਦਪਤ ਸਨੇਹ ਜਾਂ ਦੁਰਭਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਕਰਾਂਗਾ। ਮੈਂ ਸੰਦੀਪ ਸਿੰਘ ਈਸ਼ਵਰ ਦੀ ਸਹੁੰ ਚੁੱਕਦਾ ਹਾਂ, ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਜੋ ਕੋਈ ਮਾਮਲਾ ਹਰਿਆਣਾ ਰਾਜ ਦੇ ਮੰਤਰੀ ਵਜੋਂ ਮੇਰੇ ਵਿਚਾਰ ਅਧੀਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ, ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਤੋਂ ਕੋਈ ਅਜਿਹੇ ਰਾਜ ਮੰਤਰੀ ਵਜੋਂ ਆਪਣੇ ਕਰਤੱਵਿਆਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਲਿਆਉਂਦਾ ਹੋਵੇ, ਮੈਂ ਸਿੱਧੋ ਜਾਂ ਅਸਿੱਧ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ। ਮਾਈ ਭਾਗੋ ਵਿਵਾਦ ਮਗਰੋਂ ਪਹਿਲੀ ਵਾਰ ਸਿੱਧੂ ਮੂਸੇਵਾਲਾ ਅੱਜ ਦਰਬਾਰ ਸਾਹਿਬ ਨਤਮਸਤਕ ਹੋਏ। ਹਾਲਾਂਕਿ ਸਿੱਧੂ ਦੀ ਜਥੇਦਾਰ ਸਾਹਿਬ ਨਾਲ ਮੁਲਾਕਾਤ ਨਹੀਂ ਹੋ ਸਕੀ। ਦੱਸ ਦਈਏ ਕਿ ਸਿੱਧੂ ਦੇ ਅੜਬ ਮੁਟਿਆਰਾਂ ਗਾਣੇ ਨੂੰ ਲੈ ਕੇ ਵਿਵਾਦ ਹੋਇਆ ਸੀ। ਗਾਣੇ ਵਿੱਚ ਮਾਈ ਭਾਗੋ ਦੇ ਜ਼ਿਕਰ ਤੇ ਵਿਵਾਦ ਹੋਇਆ ਸੀ। ਹਾਲਾਂਕਿ ਵਿਵਾਦ ਨੂੰ ਲੈ ਕੇ ਸਿੱਧੂ ਮੂਸੇਵਾਲਾ ਮਾਫੀ ਮੰਗ ਚੁੱਕਾ ਹੈ, ਪਰ ਫਿਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਖਿਲਾਫ ਸਖਤ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ। ਮੇਰੇ ਕੰਟਰੋਵਰਸੀਆਂ ਜੀ ਗੁਰੂ ਘਰ ਨਾ ਕਰਿਆ ਕਰੋ ਪਲੀਜ਼, ਬਾਹਰ ਕਰ ਲਿਆ ਕਰੋ। ਜਿਹੜੀ ਕੰਟਰੋਵਰਸੀ ਤੁਹਾਡੇ ਗਾਣੇ ਤੇ ਪਈ ਹੋਈ ਕੋਈ ਨਹੀਂ ਜੀ, ਮੈਂ ਮਾਫੀ ਮੰਗ ਜਦੋਂ ਸਟੇਜ ਤੇ ਜਾਂਦਾ ਹਮੇਸ਼ਾ ਵਿਵਾਦ ਹੋ ਜਾਂਦਾ। ਚਲੋ ਆਜੋ ਪੰਜਾਬ ਸਰਕਾਰ ਦੀ ਢਿੱਲੀ ਕਾਰਵਾਈ ਦੇ ਚਲਦਿਆਂ ਅੱਜ ਕਿਸਾਨ ਨੇਤਾ ਮਨਜੀਤ ਸਿੰਘ ਧਨੇਰ ਦੀ ਰਿਹਾਈ ਨਹੀਂ ਹੋ ਸਕੀ। ਹਾਲਾਂਕਿ ਦੇਰ ਸ਼ਾਮ ਰਾਜਪਾਲ ਨੇ ਧਨੇਰ ਦੀ ਰਿਹਾਈ ਦੀ ਫਾਈਲ ਤੇ ਦਸਤਖਤ ਕਰ ਦਿੱਤੇ। ਹੁਣ ਧਨੇਰ ਦੀ ਰਿਹਾਈ ਕੱਲ ਹੋ ਸਕਦੀ ਹੈ। ਅੱਜ ਧਨੇਰ ਦੀ ਰਿਹਾਈ ਨਾ ਹੋਣ ਕਾਰਨ ਕਿਸਾਨ ਤੇ ਕਿਸਾਨ ਆਗੂਆਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ, ਜਿਸ ਕਾਰਨ ਉਹ ਵਾਪਸ ਆਪਣੇ ਘਰਾਂ ਨੂੰ ਚਲੇ ਗਏ। ਧਨੇਰ ਪਿਛਲੀ 30 ਸਤੰਬਰ ਤੋਂ ਬਰਨਾਲਾ ਜੇਲ੍ਹ ਵਿੱਚ ਬੰਦ ਨੇ ਤੇ ਉਹਨਾਂ ਦੀ ਰਿਹਾਈ ਨੂੰ ਲੈ ਕੇ 42 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਬਰਨਾਲਾ ਦੀ ਸਬ ਜੇਲ੍ਹ ਦੇ ਅੱਗੇ ਧਰਨੇ ਤੇ ਬੈਠੀਆਂ ਹੋਈਆਂ ਸਨ। ਦੱਸਣਯੋਗ ਹੈ ਕਿ ਕਿਰਨਜੀਤ ਕੌਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਹੀ 3 ਮਾਰਚ 2001 ਨੂੰ ਹੋਈ ਲੜਾਈ ਵਿੱਚ ਦਲੀਪ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਕਤਲ ਮਾਮਲੇ ਵਿੱਚ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਨੂੰ ਰੱਦ ਕਰਵਾਉਣ ਲਈ ਕਈ ਜਥੇਬੰਦੀਆਂ ਵੱਲੋਂ ਉਦੋਂ ਤੋਂ ਹੀ ਸੰਘਰਸ਼ ਕੀਤਾ ਜਾ ਰਿਹਾ ਹੈ। ਕਿ ਜਦੋਂ ਇਹਨਾਂ ਨੇ ਰੱਦ ਕਰਨ ਦਾ ਫੈਸਲਾ ਹੀ ਕਰ ਲਿਆ, ਜੇ ਇਮਾਨਦਾਰੀ ਹੋਵੇ ਤਾਂ ਜੇ ਕੋਈ ਮਾੜਾ ਮੋਟਾ ਕਾਗਜ਼ਾਂ ਪੱਤਰਾਂ ਦਾ ਕੰਮ ਕਰਨ ਵਾਲਾ ਰਹਿੰਦਾ ਵੀ ਹੈ, ਫਿਰ ਵੀ ਇਹ ਮਨਜੀਤ ਨੂੰ ਲੋਕਾਂ ਦੇ ਭਰੇ ਇਕੱਠ ਦੇ ਵਿੱਚ ਛੱਡ ਸਕਦੇ ਸੀ। ਪਰ ਅਸਲ 'ਚ ਉਹਨਾਂ ਦੀ ਜਿਹੜੀ ਮਨਸਾ ਹੈਗੀ ਆ ਉਹ ਇਹ ਹੈ ਕਿ ਲੋਕਾਂ ਦੇ ਭਰੇ ਇਕੱਠ ਦੇ ਵਿੱਚ ਨਾ ਛੱਡਿਆ ਜਾਵੇ, ਇਹਨੂੰ ਲਮਕਾਇਆ ਜਾਵੇ। ਸੋ ਮੈਨੂੰ ਤਾਂ ਇਹ ਲੱਗਦਾ ਨਿੱਜੀ ਤੌਰ ਤੇ ਕਿ ਇਹ ਇਹਨਾਂ ਦੀ ਪ੍ਰਸ਼ਾਸਨ ਦੀ ਚਾਲ ਹੈ ਕਿ ਦਿੱਤੇ ਹੋਏ ਸਮੇਂ ਮੁਤਾਬਕ ਵੱਡੇ ਇਕੱਠ ਦੇ ਵਿੱਚ ਉਹਨਾਂ ਦੇ ਹਰਮਨ ਪਿਆਰੇ ਆਗੂ ਨੂੰ ਇਸ ਢੰਗ ਨਾਲ ਨਾ ਛੱਡਿਆ ਜਾਵੇ। ਬੇਈਮਾਨੀ ਲੱਗਦੀ ਹੈ ਕਿਤੇ ਨਾ ਕਿਤੇ, ਪਰ ਜਿਹੜਾ ਜਥੇਬੰਦਕ ਤੌਰ ਤੇ ਅਸੀਂ ਫੈਸਲਾ ਕੀਤਾ, ਹੁਣ ਸਾਡੀ ਸੰਘਰਸ਼ ਕਮੇਟੀ ਦੇ ਵਿੱਚੋਂ 5-4 ਆਗੂ ਨੇ ਜਿਹੜੇ ਉਹ ਡੀਸੀ ਨੂੰ ਮਿਲਣ ਜਾ ਰਹੇ ਨੇ। ਉਹਨਾਂ ਨਾਲ ਗੱਲ ਵੀ ਕਰਨਗੇ ਕਿ ਇਹ ਤੁਸੀਂ ਕਿਉਂ ਕੀਤਾ, ਤੇ ਕੱਲ ਨੂੰ ਫਿਰ ਅੱਜ ਇਹ ਇਕੱਠ ਸੀਗਾ ਜਿਹੜਾ ਸਿਰਫ ਸੁਨੇਹਿਆਂ ਤੇ ਸੀਗਾ, ਜਿਹਨੂੰ ਪਤਾ ਲੱਗ ਗਿਆ ਕਿ ਰਾਜਪਾਲ ਨੇ ਸਜ਼ਾ ਰੱਦ ਕਰਤੀ, ਪਾਰਡਨ ਹੋ ਗਈ, ਉਹੀ ਲੋਕ ਆਏ ਸੀ। ਅੱਜ ਸੁਨੇਹਾ ਇੱਥੋਂ ਚਲਾ ਗਿਆ, ਕੱਲ ਨੂੰ ਇਕੱਠ ਆ ਜਿਹੜਾ ਬਹੁਤ ਵੱਡਾ ਹੋਣਾ ਹੈ। ਤੇ ਅਸੀਂ ਜੋ ਤੈਅ ਹੈਗਾ ਉਹ ਉਵੇਂ ਜਿਵੇਂ ਆ ਕਿ ਮਨਜੀਤ ਨੂੰ ਜਿਵੇਂ ਅਸੀਂ ਜੇਲ੍ਹ ਦੇ ਅੰਦਰ ਛੱਡਿਆ ਸੀ ਆ ਕੇ, ਝੰਡਾ ਉਹ ਸਾਨੂੰ ਫੜਾ ਕੇ ਗਿਆ ਸੀ, ਕੱਲ ਨੂੰ ਉਹ ਝੰਡਾ ਉਹਨੂੰ ਫੇਰ ਇੱਥੇ ਭਰੇ ਇਕੱਠ ਦੇ ਵਿੱਚ ਫੜਾ ਕੇ ਹੀ ਉਹਨੂੰ ਪਿੰਡ ਧਨੇਰ ਸ਼ਹਿਰ ਦੇ ਵਿੱਚ ਦੀ ਮਾਰਚ ਕਰਦੇ ਹੋਏ ਪਿੰਡ ਧਨੇਰ ਉਹਦੇ ਘਰ ਤੱਕ ਛੱਡ ਕੇ।
ਫਿਰੋਜ਼ਪੁਰ ਦੇ ਪਿੰਡ ਕਾਸੂਬੇਗ ਵਿੱਚ ਇੱਕ ਵਿਆਹਤਾ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 25 ਸਾਲਾ ਹਰਮੀਤ ਕੌਰ ਵਜੋਂ ਹੋਈ ਹੈ, ਜਿਸ ਦਾ ਵਿਆਹ 2.5 ਸਾਲ ਪਹਿਲਾਂ ਹੋਇਆ ਸੀ ਤੇ ਉਸ ਦਾ ਇੱਕ ਬੱਚਾ ਵੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਜਵਾਈ ਉਸ ਦੀ ਧੀ ਤੋਂ 1 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਗਰੀਬ ਹੋਣ ਕਾਰਨ ਉਹਨਾਂ ਕੋਲ ਇੰਨੇ ਪੈਸੇ ਨਹੀਂ ਸਨ, ਜਿਸ ਕਾਰਨ ਉਸ ਦੀ ਧੀ ਪੈਸੇ ਲਏ ਬਿਨਾਂ ਵਾਪਸ ਪਰਤ ਗਈ। ਪੈਸੇ ਨਾ ਮਿਲਣ ਤੇ ਉਸ ਦੇ ਪਤੀ ਨੇ ਉਸ ਦਾ ਕਤਲ ਕਰ ਦਿੱਤਾ ਤੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਧੀ ਦੀ ਮੌਤ ਹਾਰਟ ਅਟੈਕ ਕਾਰਨ ਹੋ ਗਈ। ਪਿਤਾ ਨੇ ਦੱਸਿਆ ਕਿ ਜਦੋਂ ਉਹ ਉਸਦੇ ਸਹੁਰੇ ਘਰ ਗਏ ਤਾਂ ਉਹਨਾਂ ਨੇ ਆਪਣੀ ਧੀ ਦੇ ਸਰੀਰ ਤੇ ਪਏ ਕਈ ਨਿਸ਼ਾਨ ਦੇਖੇ, ਜਿਸ ਤੋਂ ਉਹਨਾਂ ਨੂੰ ਸ਼ੱਕ ਹੋਇਆ ਕਿ ਉਸ ਦਾ ਕਤਲ ਕੀਤਾ ਗਿਆ ਹੈ। ਮੌਕੇ ਤੇ ਪੁੱਜੀ ਪੁਲਿਸ ਨੇ ਆਪਣੀ ਜਾਂਚ ਆਰੰਭ ਦਿੱਤੀ ਹੈ। ਕਿਵੇਂ ਇਹਨਾਂ ਨੇ ਖਾਤੀ ਸਾਨੂੰ ਫੋਨ ਕਰਤਾ, ਕੀ ਕਹਿੰਦੇ? ਇਹ ਮੇਰੇ ਕੋਲ ਅੱਗੇ ਵੀ ਪਹਿਲਾਂ ਵੀ ਜਾਂਦੇ ਸੀ, ਪੈਸਾ ਪਹਿਲਾਂ ਮੰਗਦੇ ਸੀ, ਮੇਰੇ ਕੋਲ ਪੈਸਾ ਤਾਂ ਨਹੀਂ ਦਿੱਤਾ ਗਿਆ। ਆਉਣ ਵਾਲੇ ਮੰਗਲਵਾਰ ਫਿਰ ਗਿਆ, 1 ਲੱਖ ਰੁਪਈਆ ਮੰਗਦੇ ਸੀ, ਮੈਂ ਦਿੱਤਾ ਨਹੀਂ ਗਾ। ਤੇ ਅੱਜ ਕੀ ਤੁਹਾਨੂੰ ਫੋਨ ਕੀ ਆਇਆ, ਤੁਹਾਨੂੰ ਪਤਾ ਕਦੋਂ ਲੱਗਾ? ਅੱਜ 5 ਵਜੇ ਲੱਗਾ ਪਤਾ ਕਰਕੇ। ਕੀ ਕਹਿੰਦੇ ਘਰ ਵਾਲੇ? ਤੇ ਉਹਨੇ ਪ੍ਰਾਹੁਣੇ ਨੂੰ ਫੋਨ ਕਰਤਾ, ਕਹਿੰਦਾ ਵੀ ਉਹ ਲੜਕੀ ਦੀ ਡੈਥ ਹੋ ਗਈ, ਅਟੈਕ ਹੋ ਗਿਆ। ਤੇ ਕੀ ਤੁਸੀਂ ਕੀ ਕਹਿੰਦੇ ਹੋ ਹੁਣ? ਅਸੀਂ ਕਹਿੰਦਾ ਵੀ ਪਹਿਲਾਂ ਤੇ ਕਹਿੰਦੇ ਤੇ ਕਾਰਵਾਈ ਹੋ ਜਾਏ। ਇਹ ਪਿੰਡ ਗੱਟੀ ਰਾਜ ਜੋ ਕਿ ਰਹਿਣ ਵਾਲੀ ਇੱਥੇ ਵਿਆਹੀ ਸੀ, ਕਰੀਬ 2.5 ਸਾਲ ਹੋ ਗਏ ਤੇ ਕਿੰਨਾ ਕੋਲ ਬੱਚਾ। ਤੋਂ ਜਿਵੇਂ ਪ੍ਰਾਇਮਰੀ ਜੋ ਸਟੇਟਮੈਂਟ ਦੇਖੀਏ ਇਹਨਾਂ ਦੇ ਬਾਪ ਦੀ, ਕਹਿੰਦੇ ਵੀ ਇਹਨਾਂ ਪੈਸੇ ਦੀ ਜਿਹੜੇ ਮੰਗ ਕਰਦਾ ਸੀ ਮੁੰਡਾ, ਤੇ ਉਹਦੇ ਕਰਕੇ ਵੀ ਇਹਨਾਂ ਤੰਗ ਹੋ ਕੇ ਜਿਹੜੀ ਨੇ ਹੱਤਿਆ ਕੀਤੀ, ਆਤਮ ਹੱਤਿਆ ਕੀਤੀ, ਫਾਹਾ ਲੈ ਕੇ। ਮੁੰਡਾ ਕੰਮ ਕੀ ਕਰਦਾ ਸੀ? ਮੁੰਡਾ ਇਹਨਾਂ ਨੂੰ ਪਤਾ ਲੱਗੇ ਵੀ ਡਾਕ ਘਰ ਦੇ ਵਿੱਚ ਡੇਲੀ ਬੇਸ ਤੇ ਡਾਕੀਆ ਜਿਵੇਂ ਉਹ ਕੰਮ ਕਰਦਾ। ਸੀਆਈਏ ਸਟਾਫ ਨਵਾਂ ਸ਼ਹਿਰ ਦੀ ਪੁਲਿਸ ਨੇ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਜਦੋਂ ਉਹਨਾਂ ਨੇ 570 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 2 ਕਰੋੜ 82 ਲੱਖ ਰੁਪਏ ਦੱਸੀ ਜਾ ਰਹੀ ਹੈ। ਐਸਪੀ ਵਜ਼ੀਰ ਸਿੰਘ ਖਹਿਰਾ ਨੇ ਦੱਸਿਆ ਕਿ ਸਬੰਧਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅੱਜ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਵਾਸਤੇ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕੱਲ ਨਵਾਂ ਸ਼ਹਿਰ ਪੁਲਿਸ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਜਦੋਂ ਕਿ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਏ ਸਟਾਫ ਨੇ ਐਂਟੀ ਡਰੱਗ ਕਾਰਵਾਈ ਕਰਦੇ ਹੋਏ ਬਲਜੀਤ ਸਿੰਘ ਉਰਫ ਕੁੱਕੂ ਵਾਸੀ ਰਾਹੋਂ ਨੂੰ ਅਰੈਸਟ ਕੀਤਾ ਔਰ ਉਸ ਤੋਂ 570 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਤੋ ਇਸ ਦੇ ਸੰਬੰਧ ਦੇ ਵਿੱਚ ਥਾਣਾ ਰਾਹੋਂ ਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ ਔਰ ਇਹਦਾ ਅੱਜ ਪੇਸ਼ ਕਰਕੇ ਅਦਾਲਤ ਦੇ ਵਿੱਚ ਅੱਗੇ ਰਿਮਾਂਡ ਲੈ ਕੇ ਇਸ ਤੋਂ ਅੱਗੇ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ। ਔਰ ਜੋ ਇਹਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ ਦਿੱਲੀ ਤੋਂ ਇਹ ਸਪਲਾਈ ਲੈ ਕੇ ਆਇਆ ਸੀਗਾ ਕਿਸੇ ਨਾਈਜੀਰੀਅਨ ਪਾਸੋਂ ਤੇ ਉੱਥੋਂ ਲਿਆ ਕੇ ਅੱਗੇ ਸਪਲਾਈ ਕਰਦਾ। ਪਹਿਲੇ ਕੋਈ ਮਾਮਲਾ ਦਰਜ ਇਸ ਦੇ ਉੱਤੇ ਪਹਿਲਾਂ 2 ਜਿਹੜੇ ਐਨਡੀਪੀਐਸ ਐਕਟ ਦੇ ਕੇਸ ਰਜਿਸਟਰਡ ਨੇ, ਉਹ ਵੀ ਥਾਣੇ ਰਾਹੋਂ ਦੇ ਵਿੱਚ ਹੀ ਨੇ। ਇੱਕ 2015 ਦੇ ਵਿੱਚ ਹੋਇਆ ਸੀ, ਇੱਕ 18 ਦੇ ਵਿੱਚ ਹੋਇਆ ਸੀ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਸ਼੍ਰੋਮਣੀ ਕਮੇਟੀ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ $20 ਦੀ ਫੀਸ ਭਰਨ ਵਾਲੇ ਮੁੱਖ ਮੰਤਰੀ ਦੇ ਬਿਆਨ ਤੇ ਅਕਾਲੀ ਦਲ ਦਾ ਸਖਤ ਰੁਖ। ਦਲਜੀਤ ਚੀਮਾ ਨੇ ਕਿਹਾ, ਊਟ ਪਟਾਂਗ ਮਸ਼ਵਰੇ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਮੁੱਖ ਮੰਤਰੀ। ਉਧਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੈਪਟਨ ਦੀ ਮੰਗ ਦਾ ਕੀਤਾ ਸਮਰਥਨ। ਭਾਰਤ ਸਰਕਾਰ ਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਣੇ 8 ਸਿੱਖ ਬੰਦੀਆਂ ਨੂੰ ਰਿਹਾ ਕਰਨ ਦੇ ਫੈਸਲੇ ਤੋਂ ਬਾਅਦ ਸਿਆਸਤ ਸ਼ੁਰੂ। ਮਨਜਿੰਦਰ ਬਿੱਟਾ ਨੇ ਸੁਪਰੀਮ ਕੋਰਟ ਜਾਣ ਦੀ ਕਹੀ ਗੱਲ, ਜਦਕਿ ਸੁਖਦੇਵ ਸਿੰਘ ਢੀਂਡਸਾ ਨੇ ਵਿਰੋਧੀਆਂ ਨੂੰ ਵਿਰੋਧ ਕਰਨ ਤੋਂ ਬਚਣ ਦੀ ਦਿੱਤੀ ਸਲਾਹ। ਭਾਈ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦੇ ਫੈਸਲੇ ਤੇ ਰਵਨੀਤ ਬਿੱਟੂ ਦੇ ਦਿੱਤੇ ਬਿਆਨ ਤੇ ਭਾਜਪਾ ਨੇ ਕੀਤਾ ਆਪਣਾ ਰੁਖ ਸਾਫ਼। ਬੀਜੇਪੀ ਦੇ ਕੌਮੀ ਸਕੱਤਰ ਤਰੁਣ ਚੁੱਗ ਨੇ ਕਿਹਾ, ਪਹਿਲਾਂ ਆਪਣਾ ਘਰ ਸਾਂਭੇ ਰਵਨੀਤ ਬਿੱਟੂ। ਚੁੱਗ ਨੇ ਕਿਹਾ, ਭਾਜਪਾ ਦਾ ਨਜ਼ਰੀਆ ਸਬਕਾ ਸਾਥ ਸਬਕਾ ਵਿਸ਼ਵਾਸ। ਹਰਿਆਣਾ ਦੀ ਭਾਜਪਾ ਸਰਕਾਰ ਦਾ ਸਿੱਖ ਪਿਆਰ ਆਇਆ ਸਾਹਮਣੇ। ਸਿੱਖ ਚਿਹਰਾ ਤੇ ਸਾਬਕਾ ਹਾਕੀ ਕਪਤਾਨ ਸੰਦੀਪ ਸਿੰਘ ਨੂੰ ਬਣਾਇਆ ਮੰਤਰੀ। ਹਰਿਆਣਾ ਦੀ ਪੇਹੋਵਾ ਸੀਟ ਤੋਂ ਬੀਜੇਪੀ ਦੀ ਟਿਕਟ ਤੇ ਚੋਣ ਜਿੱਤੇ ਸਨ ਸੰਦੀਪ ਸਿੰਘ। ਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਵਾਈ ਦੇ ਚਲਦਿਆਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਨਾ ਹੋਈ। ਦੇਰ ਸ਼ਾਮ ਰਾਜਪਾਲ ਨੇ ਧਨੇਰ ਦੀ ਰਿਹਾਈ ਦੀ ਫਾਈਲ ਤੇ ਕੀਤੇ ਦਸਤਖਤ। ਹੁਣ ਕੱਲ ਹੋ ਸਕਦੀ ਹੈ ਧਨੇਰ ਦੀ ਰਿਹਾਈ। ਇਸ ਦੇ ਨਾਲ ਹੀ ਟੀਵੀ 84 ਦਾ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਭਾਖੜਾ ਡੈਮ